जी मेरे नाल स्टूडियो च मौजूद ने अंजम सरोया होरी जी, ਅਸੀਂ ਤੁਹਾਨੂੰ ਖੁਸ਼ ਆਮਦੀਦ ਆਖਦੇ ਹਾਂ। ਮਿਹਰਬਾਨੀ ਜੀ ਆਇਆਂ ਨੂੰ। ਅੱਲਾ ਭਲਾ ਅੱਛਾ ਜੀ, ਸਾਡੀ ਕੋਸ਼ਿਸ਼ ਹੁੰਦੀ ਹੈ ਰੇਡੀਓ ਪਾਕਿਸਤਾਨ ਦੇ ਕਿਸੇ ਆਪਣੇ ਸੁਣਨ ਵਾਲਿਆਂ ਨੂੰ ਅੱਛੇ ਲੋਕਾਂ ਨਾਲ ਮਿਲਵਾਈਏ, ਅੱਛੀਆਂ ਚੀਜ਼ਾਂ ਇਹਨਾਂ ਤੱਕ ਪੜਾਈਏ। ਤੇ ਅੱਜ ਤੁਸੀਂ ਸਟੂਡੀਓ 'ਚ ਤਸ਼ਰੀਫ ਲਿਆਏ ਹੋ, ਨਸਮ ਕੈਸਾ ਲੱਗਿਆ ਤੁਹਾਨੂੰ? ਹਜੇ ਤਾਂ ਮੈਨੂੰ ਉਪਰਾ ਹੀ ਲੱਗ ਰਿਹਾ ਮੈਂ ਪਹਿਲੀ ਵਾਰੀ ਆਇਆ ਜੀ ਇਹਦੇ ਤੇ। ਅੱਛਾ ਜੀ। ਹਾਂਜੀ, ਤੇ ਇਹ ਸਾਡੇ ਬਜ਼ੁਰਗਾਂ ਦਾ ਪਲੇਟਫਾਰਮ ਹੈ ਨਿਜ਼ਾਮ ਦੀ ਕਰਨ ਦਾ, ਤੇ ਮੇਰੇ ਵਾਸਤੇ ਏਡੇ ਫਖਰ ਦੀ ਗੱਲ ਆ ਨਾ ਜੀ। ਮੈਨੂੰ ਦੱਸਿਆ ਨਾ ਮੈਂ ਵੀ ਚੱਲਿਆ ਮੈਂ ਰੇਡਵੇ ਤੇ। ਅੱਛਾ। ਮੈਨੂੰ ਬੰਦੇ ਉੱਥੇ ਕਹਿੰਦੇ ਸੀ ਕਿ ਯਾਰ ਉਹ ਰੇਡਵੇ ਨੂੰ ਹੁਣ ਦੇਖਦਾ ਕੋਈ ਨਹੀਂ, ਸੁਣਦਾ, ਤੂੰ ਕੀ ਲੈਣ ਚੱਲਿਆ? ਮੈਂ ਕਿਹਾ ਯਾਰ ਮੇਰੇ ਵਾਸਤੇ ਬੜੇ ਇਜ਼ਾਜ਼ ਦੀ ਗੱਲ ਆ ਕਿ ਇਹ ਮੇਰੇ ਬਜ਼ੁਰਗਾਂ ਦਾ ਪਲੇਟਫਾਰਮ ਆ, ਬਾਬੇ ਨਿਜ਼ਾਮਦੀਨ ਦਾ। ਕੀ ਬਾਤ ਹੈ। ਤੇ ਮੈਂ ਤਾਂ ਬੜੇ ਫਖਰ ਨਾਲ ਆਇਆ ਜੀ। बहुत शुक्रिया जी। मैं दसती जावां अपने सुनने वालियां नूं कि मेरे ये वीर समुंदरी रहमत शाह तो तशरीफ ले आए ने, पैंडा करके आए हो ना, ते वाकई ये थोड़ी मुहब्बत आ, चाहत आ, तुहाडा प्यार आ कि तुसी आए हो। ते तुहानू कैसा लग ਰਿਹਾ? बड़ा चंगा जी, तुसी बड़ा प्यार ते बड़ा मुहब्बत दिता जी। सारी टीम तुहाडी मिली है ते बहुत मुहब्बत वाली टीम है जी। बहुत शुक्रिया जी। अच्छा अंजुम, तुसी फन दी बड़ी खिदमत कर रहे हो, पंजाबी बड़ी वधिया बोलदे हो। हाँ जी। ये कित्थों सीखी? ये साडी मां बोली आंधी पंजाबी है। अच्छा। हाँ जी। उर्दू नहीं आती आपको? नहीं, उर्दू मैं नहीं एडी मतलब नहीं कदे लिफ्ट ही नहीं कराई? नहीं, मैं मतलब मैनू ਜਿਹੜੀ ਬੋਲੀ ਮੈਨੂੰ ਆਂਦੀ ਨਹੀਂ, ਮੈਂ ਉਹਨੂੰ ਹੱਥ ਹੀ ਨਹੀਂ ਕਦੀ ਪਾਇਆ। ਓ ਕੀ ਬਾਤ ਹੈ। ਵੀ ਮੈਂ ਜਿਹੜੇ ਰਾਹ ਨਹੀਂ ਜਾਣਾ ਤੇ ਪੁੱਛਣਾ। ਹਾਂਜੀ, ਉਹ ਮੂੰਹ ਵਿੰਗਾ ਕਰ ਕਰਕੇ ਬੋਲਣਾ ਲੋੜ ਕਿਹੜੀ। ਹਾਂਜੀ, ਜੇ ਤਾਂ ਬੰਦਾ ਜੰਮਦਾ ਬੋਲਦਾ ਹੋਵੇ ਨਾ, ਹਾਂ ਫਿਰ ਹੋਰ ਗੱਲ, ਕੁੱਟੀ ਚ ਸ਼ਾਮਲ ਹੋਵੇ ਨਾ। ਅੱਛਾ, ਇਹ ਆਪਣਾ ਸਾਡੇ ਪਿੰਡ ਬੜੇ ਸੋਹਣੇ। ਹਾਂ ਮਾਸ਼ਾਅੱਲਾ, ਕਿਉਂ ਨਹੀਂ। ਤੇ ਮੈਂ ਅੱਛਾ ਜਦੋਂ ਵੀ ਤੁਹਾਡੀ ਕੋਈ ਵੀਡੀਓ ਦੇਖੀ ਹੈ ਨਾ, ਤੁਸੀਂ ਏਡਾ ਵੇਰਵਾ ਕਰਦੇ ਹੋ ਪਿੰਡਾਂ ਦੇ ਬਾਰੇ ਚ। ਤੇ ਹੁਣ ਵੀ ਪਿੰਡ 'ਚ ਹੀ ਰਹਿੰਦੇ ਹੋ? ਹਾਂਜੀ, ਪਿੰਡ 'ਚ। ਰਹਿਮੇਸ਼ਾ ਪੱਕਾ ਬੀਟਾ ਪਿੰਡ ਹੈ? ਹਾਂਜੀ, ਰਹਿਮੇਸ਼ਾ ਬੜਾ ਸੋਹਣਾ ਪਿੰਡ ਹੈ ਜੀ। ਅੱਛਾ, ਬਲਕਿ ਤੁਸੀਂ ਕਦੀ ਆਇਓ ਮੇਰੇ ਪਿੰਡ? ਹਾਂ ਮੈਂ ਜੀ ਜ਼ਰੂਰ ਆਉਂ, ਮੇਰੀ ਜਾਨ ਹੈ ਇਹਨਾਂ ਪਿੰਡਾਂ ਦੀ, ਮੈਂ ਕਰਾਂਗੀ। ਬਿਸਮਿਲ੍ਲਾ। ਸਹੀ। ਅੱਛਾ, ਹਾਲ ਹੁਲ ਚਲਾ ਲੈਂਦੇ? ਹਾਂਜੀ, ਸਾਰਾ ਕੁਝ ਜੀ। ਹੋਰ ਮੈਂ ਕਿਹੜਾ ਡਾਕਟਰ ਹਾਂ? ਮੈਂ ਜ਼ਿਮੀਂਦਾਰ ਹਾਂ ਜੀ, ਮੇਰਾ ਇਹ ਕੰਮ ਆ ਬਾਈ ਜੀ ਕਰਨਾ ਹੈ। ਅੱਛਾ, ਮੇਰਾ ਇੱਕ ਕਾਰੋਬਾਰ ਹੈ। ਚਲੋ ਜੀ, ਬਹੁਤ ਅੱਛੀ ਗੱਲ ਹੈ ਜੀ। ਬਸ ਇਹੀ ਤੁਹਾਡੀਆਂ ਗੱਲਾਂ ਮੈਂ ਆਪਣੇ ਸੁਣਨ ਵਾਲਿਆਂ ਨੂੰ ਕਿਹਾ, ਉਮਰ ਕੇ ਹਾਸਿਆਂ ਦੀ ਪਟਾਰੀ ਮੈਂ ਲੈ ਕੇ ਆਈ ਹਾਂ। ਤੇ ਅੱਲਾਹ ਤਾਲਾ ਉਮਰ ਤੁਹਾਨੂੰ ਵੀ ਆਬਾਦ ਰੱਖੇ, ਸਲਾਮਤ ਰੱਖੇ। ਕਿਉਂਕਿ ਅਸੀਂ ਨਾ ਇਹ ਇੱਕ ਸਲਾਹ ਕੀਤੀ ਸੀ ਰਲ ਕੇ। ਅਸੀਂ ਕਿਹਾ ਸਾਡੇ ਕੋਲ ਇਹੋ ਜਿਹੇ ਹੀਰੇ ਮੌਜੂਦ ਹੈਗੇ ਆ। ਤੇ ਉਮਰ ਉਹਨਾਂ ਨੇ, ਮੈਂ, ਮੇਰੀਆਂ ਪ੍ਰੋਡਿਊਸਰ ਸਾਹਿਬਾ, ਮੇਰੇ ਸਟੇਸ਼ਨ ਡਾਇਰੈਕਟਰ ਸਾਹਿਬ, ਮੈਂ ਉਹਨਾਂ ਦੀ ਬੜੀ ਮਸ਼ਕੂਰ ਹਾਂ ਕਿ ਉਹਨਾਂ ਨੇ ਸਾਨੂੰ ਕਿਹਾ ਕਿ ਬਿਲਕੁਲ ਸੁਣਨ ਵਾਲਿਆਂ ਨੂੰ ਕੁਝ ਮਿਲਣਾ ਚਾਹੀਦਾ ਆ। ਅੱਛਾ, ਤੇ ਇਹ ਹੈ ਕਿ ਆਪਣੇ ਨਿਆਣਿਆਂ ਦੀ ਤਰਬੀਅਤ ਦੀ ਕੀ ਸੂਰਤ ਹਾਲ ਚੱਲ ਰਹੀ ਹੈ ਪਿੰਡ 'ਚ ਜੋ ਰਹਿੰਦੇ? ਕਹਿੰਦੇ ਪਿੰਡਾਂ ਦੇ ਨਿਆਣੇ ਬੜੇ ਬਗੈਰਤੇ ਹੁੰਦੇ। ਨਾ ਨਾ ਨਾ। ਅੱਛਾ। ਹਾਂ, ਪਿੰਡਾਂ ਦੇ ਤੁਸੀਂ ਉੱਥੇ ਆਓ ਨਾ ਤੇ ਪ੍ਰਾਹੁਣਿਆਂ ਦਾ ਬੜਾ ਚਾਅ ਕਰਦੇ ਨੇ। ਸ਼ਹਿਰਾਂ ਵਾਲੇ ਤਾਂ ਤੁਹਾਡੇ ਆ ਕੇ ਕੋਲ ਨਹੀਂ ਨਾ ਬਹਿੰਦੇ, ਤੇ ਸਾਡੇ ਤਾਂ ਉੱਥੇ ਭੰਬੀਰੀ ਤਰ੍ਹਾਂ ਲਾਗੇ ਆਏ ਮੈਂ ਸਦਕੇ। ਬਾਕੀ ਇੱਕ ਫਰਕ ਜ਼ਰੂਰ ਪਿਆ। ਅੱਛਾ। ਅੱਗੇ ਪ੍ਰਾਹੁਣੇ ਆਉਂਦੇ ਸੀ ਨਾ, ਤੇ ਉਹ ਪ੍ਰਾਹੁਣੇ ਦੇ ਹੱਥ 'ਚ ਕੋਈ ਛਾਪਰ ਹੋਣਾ, ਕੋਈ ਮਾਲਟਿਆਂ ਦਾ ਹੈ, ਕੋਈ ਅਮਰੂਦਾਂ ਦਾ, ਤੇ ਉਹ ਚਾਹ ਚੜ ਜਾਣੇ, ਕੋਈ ਮਠਿਆਈ ਜਲੇਬੀ ਪ੍ਰਾਹੁਣੇ ਲੈ ਕੇ ਆਉਂਦੇ ਸੀ। ਅੱਲਾ ਜਾਣੇ ਹੁਣ ਦੁਨੀਆ ਨੂੰ ਕੀ ਹੋਇਆ, ਹੁਣ ਪ੍ਰਾਹੁਣੇ ਬਥੇਰੇ ਆਂਦੇ ਖਾਲੇ। ਅੱਗੇ ਨਿਆਣੇ ਦੇਖ ਕੇ ਚਾਹ ਚੜਦਾ ਸੀ ਪ੍ਰਾਹੁਣਿਆਂ ਦਾ। ਉਹ ਲਿਫਾਫਾ ਦੇਖ ਕੇ ਚੜਦਾ ਸੀ ਕਿ ਪ੍ਰਾਹੁਣੇ ਦੇਖ ਕੇ? ਪ੍ਰਾਹੁਣੇ ਲਿਫਾਫਾ ਫਿਰ ਇਹ ਬਹਾਨਾ ਹੀ ਹੁੰਦਾ ਸੀ, ਦੋਵੇਂ ਚੀਜ਼ਾਂ ਦੇਖ ਕੇ ਮਠਿਆਈ ਆ ਰਹੀ ਹੈ ਜਾਂ ਕਿੱਦਾਂ। ਹੁਣ ਪ੍ਰਾਹੁਣੇ ਆਉਂਦੇ ਆ, ਆਉਂਦੇ ਵੀ ਗੱਡੀਆਂ ਤੇ, ਅੱਗੇ ਲਾਰੀਆਂ ਦੇ ਧੱਕੇ ਖਾ ਕੇ ਆਉਂਦੇ ਸੀ, ਫਿਰ ਵੀ ਉਹ ਮਠਿਆਈ ਜਲੇਬੀ ਲੈ ਕੇ ਆਉਂਦੇ। ਅੱਗੇ ਟਾਂਗਾ ਖੜਾ ਹੁੰਦਾ ਸੀ, ਤੇ ਹੁਣ ਆਉਂਦੇ ਵੀ ਵੱਡੀ ਗੱਡੀਆਂ ਤੇ ਆ, ਬਹਿੰਦੇ ਵੀ ਚੋੜੇ ਹੋ ਕੇ ਤੇ ਆਉਂਦੇ ਵੀ ਖਾਲੀ ਹੱਥ। ਹਾਏ ਹਾਏ ਹਾਏ। ਤੇ ਫਿਰ ਉਹਨਾਂ ਕੀ ਨਿਆਣਿਆਂ ਨੂੰ ਚਾਹ ਚੜਨਾ? ਨਿਆਣਾ, ਮੈਂ ਉਹੀ ਤਾਂ ਗੱਲ ਕਰਦਾ ਵੀ ਜਿਹੜਾ ਆਇਆ ਖਾਲੀ ਹੱਥ ਜਾਂਦਾ ਹੋਇਆ, ਕਿਹੜਾ ਤੈਨੂੰ ਗੱਡੀ ਦੀ ਚਾਬੀ ਦੇ ਜੂ? ਆਪੇ ਜਾਣਾ ਵੀ ਤੇ ਖਾਲੀ ਹੱਥ ਹੀ ਹੈ। ਹਾਂਜੀ ਹਾਂਜੀ, ਤੁਹਾਡਾ ਬਹੁਤ ਸ਼ੁਕਰੀਆ ਜੀ। ਇਸ ਵੇਲੇ ਸਾਡੇ ਨਾਲ ਦਸਤਾਰ ਸੰਧੂ ਨੇ ਜੀ, ਤੁਹਾਨੂੰ ਜੀ ਆਇਆਂ ਨੂੰ ਆਖਦੇ ਪਏ ਆ। ਬਿਸਮਿਲ੍ਲਾ ਜੀ, ਅੱਲਾ ਭਲਾ ਕਰੇ। ਕਹਿੰਦੇ ਜੀ ਪ੍ਰੋਗਰਾਮ ਦਾ ਤੁਸੀਂ ਜਿਹੜਾ ਮੁੱਢ ਧਰਿਆ ਉਹ ਬੜਾ ਹੀ ਵਧੀਆ, ਤੇ ਉਮਰ ਜਿੰਨੀ ਦੇਰ ਖੜੇ ਰਹਿਣਾ ਮੈਂ ਤੇਰੀਆਂ ਤਾਰੀਫਾਂ ਕਰਦੀ ਰਹਿਣਾ। ਇਹ ਜੀ ਸਾਡੇ ਇੰਜੀਨੀਅਰ ਨੇ ਮੁਹੰਮਦ ਸੁਹੇਲ। ਸਾਰੀ ਟੀਮ ਤੁਹਾਡੀ ਬਹੁਤ ਚੰਗੀ। ਅਲਹਮਦੁਲਿਲਾ, ਸ਼ੁਕਰ ਅੱਲਾ ਜੀ। ਕਹਿੰਦੇ ਚੰਗਿਆਂ ਨੂੰ ਚੰਗੇ ਲੱਗਦੇ। ਅੱਛਾ ਜੀ, ਤੇ ਯਾਕੂਬ ਨੇ ਸਹਿਲਾਬਾਦ ਤੋਂ, ਉਹ ਵੀ ਤੁਹਾਨੂੰ ਜੀ ਆਇਆਂ ਨੂੰ ਆਖਦੇ। ਕਿੱਥੇ? ਇਹਨਾਂ ਨੇ ਆਹ ਦੇਖੋ, ਫੇਸਬੁੱਕ ਤੇ ਵੀ ਆਉਂਦਾ ਆ, ਫਿਰ ਉਧਰ ਟੈਲੀਫੋਨ ਆ ਜਾਂਦਾ, ਮੇਰੇ ਟੈਲੀਫੋਨ ਤੇ ਵੀ ਟੈਲੀਫੋਨ ਆਉਂਦਾ। ਅੱਛਾ, ਮਾਸ਼ਾਅੱਲਾ। ਉਹ ਇੱਥੇ ਨਹੀਂ ਕਹਿਣ ਆਉਂਦੇ। ਅੱਛਾ। ਹਾਂਜੀ, ਉਹਨਾਂ ਨੇ ਸਾਡੇ ਨਾਲ ਨਾ ਟੈਲੀਫੋਨ ਤੇ ਰਾਬਤਾ ਕਰਨਾ ਹੁੰਦਾ, ਉਹਨਾਂ ਨੇ ਤੁਹਾਨੂੰ ਨਾ ਜੀ ਆਇਆਂ ਨੂੰ ਆਖਿਆ। ਆਹ ਵੇਖੋ, ਇੰਜ ਕਰਕੇ ਕਹੀ ਜਾਂਦੇ ਆ ਨਾ, ਇਹ ਆ ਮੈਂ ਥੋੜੇ ਜਿਹੇ ਫੇਸਬੁੱਕ ਤੁਹਾਡੇ ਵੱਲ ਨੂੰ ਕਰ ਦਵਾਂ, ਇਹ ਤੇ ਨਾ ਆਉਂਦੇ ਪਏ ਆ। ਹਾਂਜੀ, ਤੇ ਮੈਂ ਤੁਹਾਨੂੰ ਦੱਸਦੀ ਜਾਵਾਂਗੀ ਕਿ ਤੁਹਾਨੂੰ ਅਬਦੁਲ ਮਜੀਦ ਸ਼ਾਰੋਰੀ
ਇਹ ਡਿਸਟ੍ਰਿਕਟ ਕੋਰਟ ਕੇ ਸਿੰਧ ਤੋਂ ਦੇਖ ਰਹੇ। ਮਾਸ਼ਾਅੱਲਾ, ਸਿੰਧ ਤੋਂ ਮੈਨੂੰ ਟੈਲੀਫੋਨ ਵੀ ਆਉਂਦੇ। ਹਾਏ ਕੀ ਬਾਤ ਹੈ ਜੀ। ਅਬਦੁਲ ਮਜੀਦ ਸ਼ਾਰ ਕਹਿੰਦੇ ਵਾਹ ਜਨਾਬ, ਪਟਕਾ ਸਲਾਮਤ ਹੋਵੇ। ਇਹ ਪਟਕਾ ਤਾਂ ਨਹੀਂ, ਤਾਂ ਪੱਗ। ਬਸ ਉਹ ਉਹਨਾਂ ਦੀ ਸ਼ਾਇਦ ਬੋਲੀ ਚ ਕਹਿੰਦੇ ਹੁਣ। ਨਹੀਂ, ਇਹ ਪਟਕਾ ਤਾਂ ਆਪਾਂ ਮੋਢੇ ਤੇ ਰੱਖੀਦਾ। ਨਹੀਂ, ਆਪਾਂ ਕਹਿੰਦੇ ਉਹ ਸਿੰਧ ਤੋਂ ਗੱਲ ਕਰ ਰਿਹਾ ਨਾ। ਅੱਛਾ ਅੱਛਾ, ਅੱਲਾ ਜਾਨੇ ਸਿੰਧ ਚ ਉਹ ਤਾਂ ਦੁੱਧ ਨੂੰ ਦਹੀਂ ਕਹਿੰਦੇ। ਅੱਛਾ, ਪਗੜੀ ਨੂੰ ਪਟਕਾ ਕਹਿੰਦੇ ਨੇ, ਕਿਹੜੀ ਵੱਡੀ ਗੱਲ। ਪੁੱਛ ਲਓ ਉਹਨਾਂ ਨੂੰ, ਕਹਿੰਦੇ ਆ ਜੀ। ਸਹੀ ਪਤਾ ਨਹੀਂ ਖੀਰ ਕਹਿੰਦੇ ਆ ਜੀ, ਕੀ ਕਹਿੰਦੇ ਆ। ਅਬਦੁਲ ਸ਼ਾਹ ਜੀ ਸਾਨੂੰ ਇਹਦਾ ਵੇਰਵਾ ਕਰਕੇ ਦੱਸੋ ਜੀ, ਤੁਸੀਂ ਪੱਗ ਨੂੰ ਪਟਕਾ ਕਹਿੰਦੇ ਹੋ ਕਿ ਪਟਕੇ ਨੂੰ ਪੱਗ ਕਹਿੰਦੇ ਹੋ? ਕਿਤੇ ਸਾਨੂੰ ਹੀ ਨਾ ਪਟਕ ਦੇਣਾ ਜੀ। ਜਿਵੇਂ ਆਪਣੇ ਸੁਣਨ ਵਾਲਿਆਂ ਨੂੰ ਦੱਸਦੀ ਚਾਹਾਂ ਕਿ ਅੱਜ ਦਾ ਪ੍ਰੋਗਰਾਮ ਹੱਸਦੇ ਵਸਦੇ ਲੋਕ ਜਿਹੜਾ ਇਹ ਤੁਸੀਂ ਸਾਡੇ ਦੋਨੋਂ ਚੈਨਲਸ ਤੋਂ, ਦੋਨੋਂ ਸਟੂਡੀਓਜ਼ ਤੋਂ ਸੁਣ ਰਹੇ ਹੋ, FM 101 ਤੋਂ, FM 93 ਤੋਂ। ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਾਡਾ ਟੈਲੀਫੋਨ ਨੰਬਰ ਹੈ 92 141 ਸਾਡਾ ਕੋਡ ਹੈ ਜੀ। ਜਿਹੜੇ ਕੈਨੇਡਾ ਤੋਂ ਪ੍ਰੋਗਰਾਮ ਸੁਣ ਰਹੇ ਨੇ, ਸਮੁੰਦਰ ਪਾਰ ਤੋਂ ਨੇ, ਉਹਨਾਂ ਨੂੰ ਪਤਾ ਕਿ ਉਹਨਾਂ ਵਾਸਤੇ ਅਸੀਂ ਫੇਸਬੁੱਕ ਤੇ WhatsApp ਦਾ ਵੀ ਅਸੀਂ ਇਹਨਾਂ ਲਈ ਸੰਬੰਧ ਕੀਤਾ ਹੋਇਆ ਹੈ। ਮਾਸ਼ਾਅੱਲਾ। ਹਾਂਜੀ, ਆ ਦੇਖੋ ਨਾ, ਫੇਸਬੁੱਕ ਰਾਹੀਂ ਪ੍ਰੋਗਰਾਮ ਦੇ ਵਿੱਚ ਆ ਰਹੇ ਆ, ਮੈਸੇਜ ਆ ਰਹੇ ਆ, ਟਾਈਪ ਮੈਸੇਜ ਆ ਰਹੇ ਆ। ਤੇ ਫੇਸਬੁੱਕ ਆਈਡੀ ਹੈ ਜੀ www.radio.gov.pk FM 93 ਫੈਸਲਾਬਾਦ। ਤੇ ਜਨਾਬ ਅਸੀਂ ਆਪਣੇ ਆਉਣ ਵਾਲਿਆਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ। ਅੱਛਾ ਅੰਜਮ, ਪਿੰਡ 'ਚ ਅਸੀਂ ਲੋਕ ਰਹਿੰਦੇ ਆ, ਸਾਡੇ ਇੱਕ ਜਿਹੜਾ ਆਮ ਸੋਚ, ਇੱਕ ਖਿਆਲ ਹੈਗਾ ਆ, ਪਿੰਡ ਕੀ ਜਾਣਾ, ਪਿੰਡ 'ਚੋਂ ਤੋਂ ਕੀ ਲੱਭਦਾ ਸਾਨੂੰ, ਉਹ ਤਾਂ ਖੇਤ ਉਧਲਾ ਇਹ ਆ ਉਹ ਆ। ਤੇ ਹੁਣ ਤੇ ਪਿੰਡ ਬੜੇ ਐਡਵਾਂਸ ਨਹੀਂ ਹੋ ਗਏ ਜੀ। ਤੁਸੀਂ ਦੇਖੋ ਨਾ, ਸਾਡੇ ਨਾ ਬਹੁਤਾ ਮੁਸੀਬਤ ਇਹ ਬਣੀ ਆ ਵੀ ਜਿਹੜਾ ਕੋਈ ਲਿਖ ਪੜ੍ਹ ਜਾਂਦਾ ਨਾ, ਜਿਹੜਾ ਕੋਈ ਜਿਹਦੇ ਕੋਲ ਕੋਈ 4 ਪੈਸੇ ਆ ਜਾਂਦੇ ਆ, ਉਹ ਰੋਕਾ ਦਿੰਦੇ ਆ ਸ਼ਹਿਰਾਂ ਦਾ। ਕੋਈ ਡਾਕਟਰ ਬਣ ਗਿਆ, ਕੋਈ ਵੱਡਾ ਅਫਸਰ ਲੱਗ ਗਿਆ, ਤੇ ਉਹ ਪਿੰਡ ਛੱਡ ਕੇ ਤੁਰ ਪੈਂਦੇ ਆ। ਕੋਈ 4 ਪੈਸੇ ਆਏ, ਬਾਹਰਲੇ ਮੁਲਕਾਂ 'ਚ ਚਲੇ ਗਏ। ਤੇ ਫਿਰ ਜਦੋਂ ਕੋਈ ਮਰਦਾ ਉਹਨਾਂ ਦਾ, ਫਿਰ ਕਹਿੰਦੇ ਇਹਨੂੰ ਪਿੰਡ ਲੈ ਜਾਓ। ਵੀ ਇਹਨੂੰ ਆਖੇ ਅੱਬਾ ਕਹਿ ਗਿਆ ਸੀ ਦਫਨਾਣਾ ਪਿੰਡ ਆ। ਹਾਂ ਸਹੀ ਗੱਲ ਆ। ਵੀ ਅੱਬੇ ਮਾਰੇ ਨੂੰ ਸਹੂਲਤਾਂ ਵੀ ਨਹੀਂ ਚਾਹੀਦੀ। ਵੀ ਜਦੋਂ ਪੁੱਤ ਤੂੰ ਡਾਕਟਰ ਬਣਿਆ, ਉਦੋਂ ਤੂੰ ਪਿੰਡ ਕਲੀਨਿਕ ਬਣਾਉਂਦਾ, ਕਿਸੇ ਨੂੰ ਤੇਰਾ ਫਾਇਦਾ ਹੁੰਦਾ। ਹਾਂ ਬਿਲਕੁਲ, ਇੱਥੋਂ ਪੜਿਆ ਲਿਖਿਆ, ਤਾਲੀਮ ਹਾਸਲ ਕੀਤੀ ਆ। ਤੇ ਉਦੋਂ ਤਾਂ ਕਹਿੰਦਾ ਸੀ ਪਿੰਡ 'ਚ ਸਹੂਲਤਾਂ ਹੈ ਨਹੀਂ। ਤੇ ਹੁਣ ਆਖੇ ਅੱਬਾ ਕਹਿੰਦਾ ਸੀ ਪਿੰਡ ਦਫਨਾਇਆ। ਵੀ ਮਰੇ ਬੰਦੇ ਨੂੰ ਕਿਹੜੀਆਂ ਸਹੂਲਤਾਂ ਚਾਹੀਦੀਆਂ? ਉਹਨੂੰ ਜਿੱਥੇ ਮਰਜ਼ੀ ਦੱਬ ਦੋ, ਵੀ ਕਬਰ ਨੂੰ ਚੱਟਣਾ ਸੀ। ਸਾਨੂੰ ਤਾਂ ਜੀਂਦੇ ਦੀ ਲੋੜ ਸੀ। ਜੀਂਦੇ ਦੀ ਹੁਣ ਕੋਈ ਕੈਨੇਡਾ ਤੋਂ ਆ ਰਿਹਾ ਫੌਤ ਹੋ ਕੇ, ਕੋਈ ਲਾਹੌਰੋਂ ਆ ਰਿਹਾ, ਕੋਈ ਦਫਨਾਉਂਦੇ ਪਿੰਡ ਆ। ਉਹ ਕਹਿੰਦੇ ਨਾ, ਮੁੱਕ ਗਈਆਂ ਪੈਲੀਆਂ ਪਲਾਜ਼ੇ ਬਣ ਗਏ ਨੇ, ਲੱਭਦਾ ਲੱਭਦੇ ਨਹੀਂ ਪਿੰਡ ਕਿੱਥੇ ਗਏ। ਹਾਂਜੀ। ਤੇ ਉਹ ਤੇ ਚਲੋ ਅੰਜਮ ਬੜੀ ਚੰਗੀ ਗੱਲ ਹੈ, ਤਰੱਕੀ ਕਰਨੀ ਚਾਹੀਦੀ। ਅਸੀਂ ਵੀ ਤਰੱਕੀ ਯਾਫਤਾ ਮੁਲਕਾਂ ਦੇ ਨਾਲ ਰਲ ਜਾਈਏ, ਬਹੁਤ ਚੰਗੀ ਗੱਲ ਹੈ। ਪਰ ਜੋ ਹਲ ਦੇ ਨਾਲ ਜ਼ਮੀਨ ਵਾਹਣ ਦਾ ਸਵਾਦ ਸੀ, ਕਿ ਉਹ ਮਸ਼ੀਨਾਂ 'ਚ ਵੀ ਹੋ ਰਹੀ ਹੈ? ਨਹੀਂ, ਉਹ ਤਾਂ ਫਿਰ ਦੇਖੋ ਨਾ, ਉਹ ਕੈਸੀ ਗੱਲ ਤੁਸੀਂ ਕੀਤੀ। ਬਲਕਿ ਤੁਹਾਨੂੰ ਤੇ ਯਾਦ ਹੋਣਾ ਵੀ ਸਾਡੇ ਬਜ਼ੁਰਗ ਨਾ, ਅੱਜ ਵੀ ਮੇਰੀ ਮਾਂ ਨਾ ਜੀ ਤੜਕੇ ਉੱਠ ਕੇ ਅੱਲਾ ਰਸੂਲ ਦਾ ਨਾਮ ਲੈ ਕੇ ਨਾ, ਤੇ ਦੁੱਧ ਰਿੜਕਦੀ ਆ। ਫਿਰ ਉਹ ਡੰਗਰਾਂ 'ਚ ਗੇੜਾ ਮਾਰ ਕੇ, ਗੋਹਾ ਕੂੜਾ ਕਰਕੇ ਨਾ, ਤੇ ਉਹੀ ਗੱਲ ਆ, ਉਹੀ ਸਾਰੀ ਬਾਤ ਆ ਜੀ। ਤੇ ਫਿਰ ਉਹ ਨਾਸ਼ਤਾ ਬਣਦਾ, ਉਹ ਸਾਡਾ ਖੇਤਾਂ 'ਚ ਆਂਦਾ ਹੈ। ਤੇ ਉੱਥੇ ਕੰਮ, ਹੁਣ ਕਣਕਾਂ ਦੇ ਆ ਨਾ ਦਿਨ, ਤੇ ਹੁਣ ਅਸੀਂ ਉੱਥੇ ਮਸਰੂਫ ਸੀਗੇ। ਤੇ ਅਸੀਂ 3 ਟਾਈਮ ਦੀ ਰੋਟੀ ਖੇਤਾਂ 'ਚ ਹੀ ਖਾਧੀ। ਤੇ ਤੁਸੀਂ ਗੱਲ ਕੀਤੀ ਨਾ ਹਲਾਂ ਦੀ, ਤੇ ਸਾਡੇ ਬਜ਼ੁਰਗ ਅਜ਼ਾਨਾਂ ਤੋਂ ਪਹਿਲਾਂ ਆ ਕੇ ਹਲ ਜੁੱਪ ਲੈਂਦੇ ਸੀ। ਤੇ ਉਹ ਬੀਬੀ ਪਿੱਛੋਂ ਰੋਟੀ ਲੈ ਕੇ, ਅਸੀਂ ਆਪਣੀ ਅੱਖਾਂ ਨਾਲ ਦੇਖੀ ਹੈ ਜੀ ਉੱਥੋਂ ਪਿੰਡੋਂ ਰੋਟੀ ਨਾ। ਉਦੋਂ ਅਸੀਂ ਖੇਤਾਂ 'ਚ ਨਹੀਂ ਸੀ ਘਰ ਪਾਇਆ, ਪਿੰਡੇ ਸੀਗੇ। ਤੇ ਉਹ ਉੱਥੋਂ ਰੋਟੀ ਤੜਕੇ, ਏਡਾ ਚਰਵਾ ਲੱਸੀ ਦਾ, ਤੇ ਉਹ ਉੱਥੋਂ ਰੋਟੀ ਲੈ ਕੇ ਬੀਬੀ ਆਂਦੀ ਹੁੰਦੀ। ਹਾਂ, ਤੇ ਉਹ ਹੁਣ ਟਰੈਕਟਰ ਟਾਈਮ ਛੇਤੀ ਕੰਮ ਨਿਬੜ ਜਾਂਦਾ, ਪਰ ਉਹ ਨਜ਼ਾਰਾ ਨਹੀਂ ਲੱਭ ਰਿਹਾ ਜਿਹੜਾ ਬੀਬੀ ਰੋਟੀ ਲੈ ਕੇ ਆਂਦੀ। ਕਿਆ ਬਾਤ ਹੈ ਜੀ। ਉਹ ਵੇਲੇ ਲੰਘ ਗਏ, ਪਰ ਉਹ ਯਾਦਾਂ ਜਿਹੜੀਆਂ ਨਾ ਮਨ ਦੇ ਵਿੱਚ ਉਂਝੀ ਨੇ ਹਾਲੇ ਵੀ। ਤੇ ਜੀ ਇਸ ਸਾਈ ਦਾ ਜ਼ਹੂਰ ਨੇ, ਕਹਿੰਦੀਆਂ ਕਿ ਸੋਹਣੀ ਤੇ ਮਨਮੋਹਣੀ ਆਵਾਜ਼ ਵਾਲੇ ਪ੍ਰਾਹੁਣੇ ਨੂੰ ਮੇਰੇ ਵੱਲੋਂ ਜੀ ਆਇਆਂ ਨੂੰ ਤੇ ਅਸਲਾਮ ਅਲੈਕੁਮ। ਬਿਸਮਿਲ੍ਲਾ, ਮੇਰੀ ਭੈਣ ਨੂੰ ਬਿਸਮਿਲ੍ਲਾ। ਇਹ ਕੈਮਰਾ ਕਿੱਥੇ ਲੱਗਿਆ ਤੁਹਾਡਾ? ਇਹਦੀ ਉਹ ਸਾਹਮਣੇ ਕੈਮਰਾ, ਉਹ ਨਿੱਕਾ ਜਿਹਾ। ਅੱਛਾ। ਇਹ ਕੈਮਰਾ ਹੀ ਆ ਜੇ, ਤੇ ਲਾਲ ਜੀ ਬੱਤੀ ਮਾੜੀ ਜੀ ਜਲਦੀ। ਹਾਂ ਹੋਰ ਹੱਸ ਅਸੀਂ ਤੇਰੇ ਸਾਲ ਲਈ ਤੇ ਸਾਰਾ ਕੁਝ ਕੀਤਾ ਹੈ ਜਨਾਬ। ਤੇ ਆ ਦੇਖੋ ਨਾ, ਹੁਣ ਕੈਨੇਡਾ ਤੋਂ ਅਹਿਮਦ ਖਾਨ ਸਾਡੇ ਨਾਲ ਆ। ਹਾਂਜੀ, ਆ ਟੈਲੀਫੋਨ ਜਿਹੜਾ ਇਹ ਕੈਨੇਡਾ ਤੋਂ ਆ ਰਿਹਾ ਆ। ਇਹਨਾਂ ਦੇ ਨਾਲ ਮਨਜੀਤ ਸਿੰਘ ਸਾਹਿਬ ਨੇ, ਰਮਨ ਕਾਲਕਟ ਤੇ ਹੋਰ ਇਹਨਾਂ ਦੇ। ਅੱਛਾ, ਇੱਕ ਅੰਗਰੇਜ਼ ਵੀ ਸੁਣਦੇ ਪਏ ਆ, ਮਿਸਟਰ ਸਾਲਵੇ। ਹਾਂ, ਮਿਸਟਰ ਸਾਲਵੇ ਬਸ ਸੁਣ ਹੀ ਰਿਹਾ ਹੋਣਾ ਫਿਰ। ਹਾਂਜੀ, ਉਹ ਅੱਛਾ, ਜਦੋਂ ਅਸੀਂ ਗੀਤ ਚਲਾਉਂਦੇ ਨਾ, ਤੇ ਉਹ ਨਾਲ ਭੰਗੜਾ ਪਾਉਂਦਾ। ਹਾਂ, ਮੈਨੂੰ ਅੰਗਰੇਜ਼ੀ 'ਚ ਮੈਸੇਜ ਵੀ ਕਰ ਦਿੰਦਾ ਆ, ਔਰ ਉਹ ਜ਼ਾਹਰ ਅੰਗਰੇਜ਼ੀ 'ਚ ਕਰਦਾ, ਪਰ ਕਹਿੰਦਾ ਇਹ ਆ ਕਿ ਮੈਂ ਪ੍ਰੋਗਰਾਮ ਸੁਣਦਾ, ਮੈਨੂੰ ਸਮਝ ਕੱਖ ਨਹੀਂ ਆਉਂਦੀ, ਮੇਰੇ ਪੱਲੇ ਕੱਖ ਨਹੀਂ ਪੈਂਦਾ।
ਪਰ ਮੈਨੂੰ ਜਿਹੜੇ ਤੁਹਾਡੇ ਰਿਦਮ ਆ ਨਾ, ਜਿਹੜੇ ਸਾਜ਼ ਆ, ਜਿਹੜੇ ਅੰਦਾਜ਼ ਆ, ਉਹ ਮੈਨੂੰ ਬਹੁਤ ਵਧੀਆ ਰੂਹਾਂ ਦੀ ਬੋਲੀ ਤਾਂ ਇੱਕ ਹੀ ਆ ਨਾ। ਹਾਏ ਉਹ ਮੈਂ ਸਦਕੇ ਜਾਵਾਂ। ਜ਼ਬਾਨਾਂ ਵੱਖਰੀਆਂ ਜ਼ਬਾਨਾਂ ਵੱਖਰੀਆਂ। ਅੱਛਾ ਜੀ, ਚਲੋ ਹਲ ਦਾ ਦੌਰ ਗਿਆ, ਗੱਡਿਆਂ ਦਾ ਦੌਰ ਗਿਆ। ਬੇਬੇ ਦੱਸਦੀਆਂ ਹੋਣਗੇ ਕਿ ਜਦੋਂ ਵਿਆਹ ਹੁੰਦੇ ਸੀਗੇ ਤੇ ਕਿੰਨੇ ਦੇ ਹੁੰਦੇ ਸੀ। ਮੈਂ ਕਹਿ ਰਿਹਾ ਵਿਆਹ ਕਦਾ ਬਸ ਭੜਥੂ ਦਾ ਨਾਂ ਰੱਖਿਆ ਸੀ ਵਿਆਹ। ਕਦੀ ਇੱਧਰਲਾ ਬਾਬਾ ਇੱਧਰੋਂ ਲੜ ਪਿਆ, ਕਦੀ ਕੋਈ ਜਾ ਕੇ। ਅੱਛਾ ਜਿਹੜੇ ਸਿੱਧਾ ਜਵਾਈ ਹੁੰਦੇ ਉਹਨਾਂ ਨੂੰ ਮਾੜਾ ਜਿਹਾ ਕਿਸੇ ਨੇ ਮੂੰਹ ਕੱਟ ਲਾਇਆ, ਜਾ ਕੇ ਨਾਈ ਨਾਲ ਲੜ ਪੈਂਦੇ। ਸਾਡੇ ਬੱਚੇ ਵੀ ਇਦਾਂ ਹੀ ਸਾਡੇ ਜਿਹੜੇ ਆ ਨਾ ਭਨੋਈਏ ਜਵਾਈ, ਤੁਹਾਨੂੰ ਪਤਾ ਹੀ ਹੈ ਦਮਾਦ ਜਿਹਨਾਂ ਨੂੰ। ਹਾਂਜੀ। ਤੇ ਉਹਨਾਂ ਨੂੰ ਥੋੜਾ ਜਿਹਾ ਘੱਟ ਮੂੰਹ ਲਾ ਪਾਪਾਇਓ ਜਵਾਈ, ਮਾਸੀਓ ਜਵਾਈ, ਜਵਾਈ ਜਿਹੜੇ ਕੌਣ ਤੇ ਕੌਣ ਸਹੀ ਉਹ ਵਾਲੇ ਉਹ ਹਜੇ ਵੀ ਜਾ ਕੇ ਸਾਡੇ ਵਿਆਹ ਦੀ ਗੱਲ ਆ, ਉਹ ਜਾ ਕੇ ਦੇਗ ਵਾਲੇ ਨੂੰ ਕਹਿੰਦਾ ਮੈਨੂੰ ਨਾ ਪਾਇਓ ਫਿਰ ਮੈਨੂੰ ਬਲੱਡ ਆ ਕੇ। ਅੱਛਾ ਤੇਰੇ ਮਗਰ ਸਾਰੇ ਪ੍ਰਾਹੁਣੇ ਨੂੰ ਫੋਕਾ ਖਿਲਾ ਦੋ ਇਦਾਂ ਦੇ। ਹੁਣ ਤਾਂ ਨਾ ਉਹ ਸ਼ਾਦੀਆਂ ਲੱਗ ਗਏ ਕਰਨ ਇਹਦੇ ਚ ਆ ਜਿਹੜੇ ਪੱਕੇ ਟੈਂਟ ਲੱਗੇ ਕੀ ਸਾਦੇ ਨੇ ਕਨੋਪੀਆਂ ਦੇ ਵਿੱਚ। ਅੱਛਾ ਤੇ ਉਹ ਕੋਈ ਨਹੀਂ ਉਹਦੇ ਚ ਉਹ ਨਾ ਕੋਈ ਲੜਦਾ ਕਿਸੇ ਨਾਲ, ਨਾ ਕੋਈ ਭਾਂਡੇ ਵਗਵੇਂ ਮਾਰਦਾ, ਨਾ ਕੋਈ ਬਾਬਾ ਤੱਪਦਾ, ਨਾ ਕੋਈ ਜਵਾਈ ਲੜਦਾ। ਉਹ ਕਾਹਦੇ ਵਿਆਹ ਮੈਂ ਉਹ ਕਨੋਪੀਆਂ ਦੇ ਵਿੱਚ ਉਹ ਪੈਸੇ ਦੇ ਕੇ ਤੇ ਉਹ ਜਿਹੜੀ ਰੋਟੀ ਉਹ ਕੁਛ ਵੀ ਨਹੀਂ, ਉਹ ਨਾ ਹੀ ਰਹਿ ਗਿਆ ਵਿਆਹ। ਉਹ ਡੋਲੂ ਚ ਸ਼ੋਰਾ ਹੋਣਾ, ਵਿੱਚ ਬੋਟੀ ਕਿਧਰੇ ਆਲੂ ਹੋਣਾ ਤੇ ਵਿੱਚ ਡੋਂਗਾ ਰੱਖਿਆ ਹੋਣਾ ਤੇ ਕਾਲੀਆਂ ਦੇ ਵਿੱਚ 2 ਆਲੂ 1 ਬੋਟੀ। ਮੈਂ ਕਹਿੰਦਾ ਪੂਰੇ ਭੜਥੂ ਦਾ ਨਾਮ ਵਿਆਹ ਹੁੰਦਾ ਸੀ। ਬਿਲਕੁਲ ਜੀ। ਤੇ ਹੁਣ ਉਹ ਗੱਲ ਕੋਈ ਨਹੀਂ ਰਹੀ, ਹੁਣ ਤਾਂ ਬੇਸਵਾਦੇ ਜੇ ਵਿਆਹ ਹੋ ਗਏ। ਉਹ ਟਾਈਮ ਹੀ ਉਹਨਾਂ ਹੁੰਦਾ। ਹਾਂਜੀ ਕੋਈ ਆਲੇ ਰੋਟੀ ਖਾ ਰਿਹਾ ਹੁੰਦਾ, ਕਿਸੇ ਦੀ ਰੋਟੀ ਹੱਥ 'ਚ ਬੜੀ ਤਾਂ ਬੱਤੀਆਂ ਬੰਦ ਕਰ ਦਿੰਦੇ। ਮੇਰਾ ਨਾ ਜੀ ਬਾਪੂ ਦੱਸਦੇ ਆ ਵੀ ਜਦੋਂ ਮੇਰੇ ਬਾਪੂ ਦੀ ਬਰਾਤ ਗਈ ਨਾ ਤੇ ਉੱਥੇ 2 ਬਰਾਤਾਂ ਆਈਆਂ ਸੀ। ਵੀ ਮੇਰੀਆਂ ਨਾ 2 ਭੈਣਾਂ ਦੀ ਸ਼ਾਦੀ ਸੀ ਤੇ ਉਹ ਦੂਈ ਬਰਾਤ ਦਾ ਜਿਹੜਾ ਨਾ ਉਹ ਸਪੀਕਰ ਵੱਡਾ ਸੀ। ਅੱਛਾ 4-5 ਦਿਨ ਬਰਾਤ ਰਹਿੰਦੀ ਹੁੰਦੀ ਸੀ। ਅੱਛਾ ਤੇ ਉਹ ਮੇਰੇ ਬਾਪੂ ਨਾਲ ਸਪੀਕਰ ਜਿਹੜਾ ਛੋਟਾ ਸੀ, ਇਹ ਰਾਤੀ ਗਏ ਮਸੀਤੋਂ ਲਾ ਲਿਆਏ ਵੱਡੀ ਸਪੀਕਰ। ਮਸੀਤਾਂ ਦੇ ਲੱਭਦੇ ਨੇ, ਇਧਰੋਂ ਹੀ ਮੁਕਾਬਲਾ ਪੈ ਗਿਆ। ਯਾਨੀ ਉਹ ਤਾਂ ਇਦਾਂ ਦੀ ਗੱਲ ਸੀ ਉਹ ਸ਼ਾਦੀਆਂ 'ਚ। ਹੁਣ ਤਾਂ 8-8 ਦਿਨ ਬਰਾਤਾਂ ਰਹਿੰਦੀਆਂ ਸੀ। ਅੱਛਾ ਜੀ ਉਹ ਦੌਰ ਅਸੀਂ ਤਾਂ ਨਹੀਂ ਦੇਖਿਆ, ਉਹ ਦੱਸਦੇ ਆ ਬਜ਼ੁਰਗ। ਦੱਸਦੇ ਬਸ ਇਹ ਸੁਣਨਾ ਚਾਹੀਦਾ, ਸਿਆਣੇ ਕੋਲ ਬੈਠਣਾ ਚਾਹੀਦਾ, ਉਹਦੀ ਸੋਬਤ 'ਚ ਬੜਾ ਫਾਇਦਾ ਹੁੰਦਾ ਹੈ। ਅੱਛਾ ਜੀ, ਅਬਦੁਲ ਮਜੀਦ ਸ਼ਾਰ ਇੱਕ ਵਾਰੀ ਫੇਰ ਤੁਹਾਨੂੰ ਜੀਆਂ ਨੂੰ ਆਖਦੇ ਤੇ ਉਹ ਕਹਿੰਦੇ ਜੀ ਅਸੀਂ ਪੱਗ ਨੂੰ ਹੀ ਪਟਕਾ ਕਹਿੰਦੇ। ਮੈਂ ਤੁਹਾਨੂੰ ਕਿਹਾ ਸੀ ਦੁੱਧ ਨੂੰ ਖੀਰ ਕਹਿੰਦੇ ਤੇ ਦਹੀਂ ਨੂੰ ਦੁੱਧ ਕਹਿੰਦੇ। ਅੱਲਾ ਜਾਣੇ ਇਹਨਾਂ ਦੀ ਕੀ ਹਿਸਾਬ ਆ। ਮੈਂ ਤੁਹਾਨੂੰ ਉਦੋਂ ਹੀ ਕਹਿਤਾ ਸੀਗਾ ਇਹਨੇ ਪੱਗ ਨਾ ਕੋਈ ਪੱਗ ਨੂੰ ਪਟਕਾ ਕਹਿੰਦੇ। ਵਧੀਆ ਬੜੀ ਲੱਗੀ ਹੈ, ਲਾੜਾ ਲੱਗਦਾ ਹੁੰਦਾ। ਅੱਛਾ ਜੀ ਮਿਹਰਬਾਨੀ, ਵਸਦੇ ਰਹੋ ਜੀ, ਅੱਲਾ ਤੁਹਾਨੂੰ ਸਲਾਮਤ ਰੱਖੇ। ਅੱਛਾ ਜੀ, ਕੁਰਬਾਨ ਸ਼ਾਹ ਨੇ ਸਾਡੇ ਨਾਲ ਇੱਕ ਖੈਰਪੁਰ ਤੋਂ। ਅੱਛਾ ਜੀ ਜੀ ਇਹਨੂੰ ਆਖਦੇ ਪਏ। ਬਿਸਮਿਲ੍ਲਾ ਜੀ, ਅੱਲਾ ਭਲਾ ਕਰੇ ਤੁਹਾਡਾ। ਰੇਡੀਓ ਤਾਂ ਦੇਖ ਰਹੇ ਹੋਣਗੇ ਲੋਕ। ਹਾਂਜੀ ਬੜਾ ਚੰਗਾ ਲੋਕ ਬੜਾ ਪਿਆਰ ਦਿੰਦੇ ਜੀ। ਮੈਂ ਨਾ ਫੇਸਬੁੱਕ ਤੇ ਮੇਰੇ ਨਾਮ ਦਾ ਬਣਿਆ ਅੰਜਮ ਸੁਰਾਇਆ ਪੇਜ ਤੇ ਉਹ ਤੁਸੀਂ ਯਕੀਨ ਕਰੋ ਵੀ ਕੋਈ ਕਿਤੇ ਦਾ 3 ਲੱਖ ਬੰਦਾ ਮੈਂ ਕਿਹੜਾ ਜਾਣਦਾ ਜੀ। ਸਹੀ। ਤੇ ਕੋਈ ਕਿਤੇ ਦਾ ਉਹ ਲੋਕ ਪਿਆਰ ਦਿੰਦੇ ਆ ਤੇ ਉਹ ਕਹਿੰਦੇ ਨਾ ਕਿ ਸਿਆਣੇ ਜਦੋਂ ਅੱਲਾ ਇੱਜ਼ਤ ਦਿੰਦਾ ਨਾ ਉਹ ਬੰਦਿਆਂ ਦੇ ਰਾਹੀਂ ਦਿੰਦਾ। ਕੀ ਬਾਤ ਹੈ। ਤੇ ਜਦੋਂ ਜ਼ਲੀਲ ਕਰਦਾ ਉਦੋਂ ਵੀ ਬੰਦਿਆਂ ਦੇ ਰਾਹੀਂ ਕਰਦਾ। ਸਹੀ ਗੱਲ। ਤੇ ਕਹਿੰਦੇ ਪਹਿਲਾਂ ਬੰਦਿਆਂ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ, ਫਿਰ ਰੱਬ ਦੇ ਸ਼ੁਕਰ ਦਾ ਤਰੀਕਾ ਤੇ ਉਹਦੇ ਬੰਦਿਆਂ ਦਾ ਸ਼ੁਕਰਗੁਜ਼ਾਰ। ਬਹੁਤ ਵਧੀਆ ਗੱਲ ਹੈ ਜੀ। ਤੇ ਮੈਂ ਜੀ ਤੁਹਾਡੀ ਟੀਮ ਦਾ ਬੜਾ ਸ਼ੁਕਰਗੁਜ਼ਾਰ ਹਾਂ, ਬੜਾ ਉਹਨਾਂ ਨੇ ਪਿਆਰ ਦਿੱਤਾ ਜੀ ਤੇ ਉਹ ਬੜੀ ਇੱਜ਼ਤ ਦਿੱਤੀ ਹੈ। ਹਾਂਜੀ। ਅੱਛਾ ਅੰਜਨ, ਇਹ ਦੱਸੋ ਕਿ ਮੌਸੀਕੀ ਦੇ ਨਾਲ ਕਿੰਨਾ ਕੁ ਲਗਾਓ ਆ? ਕਿਹੜਾ ਗੁਲੂਕਾਰ ਤੁਹਾਨੂੰ ਪਸੰਦ ਆ, ਕਿਹਨੂੰ ਸੁਣਨਾ ਚਾਹੋਗੇ? ਸਾਡੇ ਸਟੂਡੀਓ 'ਚ ਆਏ ਨਾ ਤੁਸੀਂ, ਤੁਹਾਡੇ ਨਾਮ 2-4 ਗੀਤ ਲਾਵਾਂਗੇ। ਮੈਂ ਜੀ ਸੁਣਦਾ ਹੁੰਦਾ ਸੀਗਾ ਜੀ ਸਾਡੀ ਮਾਂ ਵਰਗੀ ਸਿੰਗਰ ਜੀ ਮੈਡਮ ਨੂਰਜਹਾਂ। ਹਾਂਜੀ। ਤੇ ਇੱਕ ਆਪਣਾ ਬਾਬਾ ਮਹਿੰਦੀ ਹਸਨ। ਕੀ ਬਾਤ ਹੈ, ਕੀ ਬਾਤ ਹੈ ਜੀ। ਅੱਛਾ ਜੀ ਹੈਗੇ ਤੁਹਾਡੇ? ਹਾਂਜੀ, ਸਾਡੇ ਕੋਲ ਦੋਹਾਂ ਦੇ ਵੀ ਗੀਤ ਆ ਤੇ ਕੱਲਿਆਂ ਦੇ ਵੀ ਗੀਤ ਆ ਤੇ ਅਸੀਂ ਜੇ ਉਮਰ ਜਿੰਨੀ ਦੇਰ ਤੱਕ ਗੀਤ ਤਿਆਰ ਕਰਦੇ ਤੁਹਾਡੇ ਸਾਹਮਣੇ ਪੇਸ਼ ਕਰਨਗੇ ਤੇ ਦੱਸਦੇ ਜਾਵਾਂ ਕਿ ਕੋਸ਼ਿਸ਼ ਤੁਹਾਨੂੰ ਜੀ ਇਹਨੂੰ ਆਖਦੀ ਕੋਸ਼ਿਸ਼ ਕਿਤੇ ਸਾਡੇ ਦਿਲ 'ਚ ਇਹ ਜੀ ਪ੍ਰਤਾਪ ਨਗਰ ਤੋਂ ਸਾਡੀ ਭੈਣ ਟੈਲੀਫੋਨ ਕਰਦੀ ਹੈ। ਅੱਛਾ ਨਹੀਂ ਉਹ ਟੈਲੀਫੋਨ ਮੇਰੇ ਸਾਹਮਣੇ ਆਇਆ ਨਹੀਂ। ਅੱਛਾ ਮੈਂ ਤਾਂ ਪੁੱਛਿਆ। ਸਹੀ ਆ। ਇਹ ਜਦੋਂ ਮੈਂ ਬੈਠੀ ਸੀਗੀ ਨਾ ਉੱਥੇ ਬਾਹਰ ਡਿਊਟੀ ਰੂਮ 'ਚ ਤੇ ਉਦੋਂ ਫਿਰ ਮੈਂ ਇਹਨਾਂ ਦੇ ਫੋਨ ਸੁਣ ਲੈਂਦੀ ਆ। ਤੇ ਹੁਣੇ ਮੇਰੀ ਡਿਊਟੀ ਅਫਸਰ ਜਿਹੜੀ ਆ ਉਹ ਵੀ ਉੱਥੇ ਮੌਜੂਦ ਨੇ ਡਿਊਟੀ ਰੂਮ 'ਚ ਤੇ ਉਹ ਵੀ ਉਹ ਉਹਨਾਂ ਦੇ ਨਾਲ ਲਿਖ ਕੇ ਤੇ ਲੈ ਕੇ ਆਉਣਗੇ ਤੇ ਉਹ ਸਾਹਮਣੇ ਸੁਣਦੇ ਪਏ ਟੈਲੀਫੋਨ ਬੈਠੇ। ਸਹੀ ਹਾਂਜੀ ਤੁਹਾਨੂੰ ਦੱਸੀ ਜਾਂਦੇ। ਹਾਂਜੀ ਤੇ ਲਓ ਜੀ ਤੁਹਾਡੇ ਲਈ ਗੀਤ। ਅੱਛਾ ਬਿਸਮਿਲ੍ਲਾ।